ਅਗਲੀ ਖਬਰ ਵੱਲ ਚਲੀਏ ਜੋ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡੀ ਅੱਗ ਲੱਗੀ ਹੋਈ ਆ ਜਿਸ ਨੂੰ ਮਕਿੰਨੇ ਫਾਇਰ ਕਰਕੇ ਕਿਹਾ ਜਾ ਰਿਹਾ ਆ। ਉਹਦੇ ਨਾਲ 2 ਜਾਣਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਆ। ਇਸ ਟਾਈਮ ਦੇ ਵਿੱਚ ਜਿੰਨੀਆਂ ਵੀ ਅੱਗਾਂ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਆ, ਇਹ ਸਭ ਤੋਂ ਵੱਡੀ ਅੱਗ ਲੱਗੀ ਹੋਈ ਹੈਗੀ ਆ। ਵਾਈਲਡ ਫਾਇਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਪੂਰੀ ਤਰ੍ਹਾਂ ਕਹਿੰਦੇ ਇਸ ਟਾਈਮ ਵੀਕਐਂਡ ਦੇ ਦੌਰਾਨ ਐਕਸਪਲੋਡ ਹੋਇਆ ਹੈਗਾ। ਮਕਿੰਨੀ ਫਾਇਰ ਸ਼ੁੱਕਰਵਾਰ ਸ਼ਾਮ ਨੂੰ ਸਟਾਰਟ ਹੋਈ ਸੀ ਕਲਾਮਤ ਨੈਸ਼ਨਲ ਫੋਰੈਸਟ, ਜੋ ਕਿ ਕੈਲੀਫੋਰਨੀਆ ਤੇ ਓਰੇਗਨ ਦੇ ਬਾਰਡਰ ਦੇ ਲਾਗੇ ਆ, ਤੇ ਹੁਣ ਤੱਕ 52,000 ਤੋਂ ਵੱਧ ਏਕੜਸ ਦੇ ਵਿੱਚ ਇਹ ਫੈਲ ਚੁੱਕੀ ਹੈਗੀ ਆ। 2,000 ਤੋਂ ਵੱਧ ਰੈਜ਼ੀਡੈਂਟਸ ਨੂੰ ਇਵੈਕੂਏਟ ਕੀਤਾ ਗਿਆ ਸੀ ਸੈਚਰਡੇ ਨੂੰ। 2 ਲੋਕ, ਜਿਸ ਤਰ੍ਹਾਂ ਮੈਂ ਦੱਸਿਆ, ਸਿਸਕੀਓ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਮੁਤਾਬਕ ਕਾਰ ਦੇ ਵਿੱਚ ਉਹਨਾਂ ਦੀਆਂ ਬੋਡੀਜ਼ ਮਿਲੀਆਂ ਹੈਗੀਆਂ ਆਪਣੇ ਘਰ ਦੇ ਬਾਹਰ ਡਰਾਈਵੇ ਦੇ ਵਿੱਚ, ਤੇ ਕਾਰ ਉਹਨਾਂ ਦੀ ਬੁਰੀ ਤਰ੍ਹਾਂ ਸੜੀ ਹੋਈ ਸੀਗੀ। ਸੋ ਇੱਥੋਂ ਲੱਗਦਾ ਆ ਵੀ ਉਹ ਭੱਜਣ ਦੀ ਕੋਸ਼ਿਸ਼ ਕਰਦੇ ਸੀ, ਪਰ ਸਮਹਾਉ ਜਦੋਂ ਸਮੋਕ ਇੰਨਾ ਜ਼ਿਆਦਾ ਹੁੰਦਾ, ਧੂੰਆਂ ਹੁੰਦਾ, ਤੇ ਉਹਦੇ ਨਾਲ ਬੰਦਾ ਬੇਹੋਸ਼ ਵੀ ਹੋ ਜਾਂਦਾ ਹੈਗਾ ਆ। ਸੋ ਐਸਟੀਮੇਟਡ ਜਿੰਨੀ ਕੁ ਕੁਛ ਘੰਟੇ ਪਹਿਲਾਂ ਦੀ ਖਬਰ ਆ, 52,498 ਏਕੜ ਸੜ ਕੇ ਸਵਾਹ ਹੋ ਚੁੱਕੇ। ਕੈਲ ਫਾਇਰ ਦੇ ਕੈਪਟਨ ਕ੍ਰਿਸ ਬਰੂਨੋ ਜੋ ਉਹਨਾਂ ਨੇ ਦੱਸਿਆ ਹੈਗਾ। ਮਕਿੰਨੀ ਫਾਇਰ ਜਰੀਕਾ ਕੈਲੀਫੋਰਨੀਆ ਦਾ ਏਰੀਆ ਹੈਗਾ, 0% ਕੰਟੇਨਡ ਆ ਹਜੇ ਤੱਕ। ਹਵਾਵਾਂ ਬਹੁਤ ਤੇਜ਼ ਚੱਲਦੀਆਂ ਹੈਗੀਆਂ। ਓਰੇਗਨ ਸਟੇਟ ਦੇ ਰਿਪਰੈਜ਼ੈਂਟੇਟਿਵ ਡੇਸੀਆ ਗਰੇਵਰ ਤੇ ਉਹਨਾਂ ਦੇ ਹਸਬੈਂਡ ਦੋਨੋਂ ਹੀ ਫਾਇਰ ਫਾਈਟਰ ਹੈਗੇ ਆ। ਉਹ ਕੈਂਪੇਨ ਕਰ ਰਹੇ ਸੀ ਕੈਲੀਫੋਰਨੀਆ ਸਟੇਟ ਲਾਈਨ ਦੇ ਦੌਰਾਨ। ਜਦੋਂ ਉਹ ਸ਼ਨੀਚਰਵਾਰ ਸਵੇਰੇ ਉੱਠੇ ਤਾਂ ਉਹਨੇ ਦੇਖਿਆ ਵੀ ਪੂਰਾ ਜੋ ਅਸਮਾਨ ਆ ਉਹ ਔਰੇਂਜ ਹੋਇਆ ਪਿਆ ਹੈਗਾ ਆ, ਤੇ ਗਰਮ ਹਵਾਵਾਂ ਬਹੁਤ ਚੱਲ ਰਹੀਆਂ ਸੀ। ਲਾਈਟਨਿੰਗ ਬਹੁਤ ਜ਼ਿਆਦਾ ਚੱਲ ਰਹੀ ਸੀ। ਅੱਜ ਕੈਲੀਫੋਰਨੀਆ ਦੇ ਵੀ ਕਹਿੰਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਲਾਈਟਨਿੰਗ ਹੋ ਸਕਦੀ ਹੈਗੀ ਆ, ਬੱਦਲ ਲਾਈਟਨਿੰਗ। ਸੋ ਜਦੋਂ ਲਾਈਟਨਿੰਗ ਹੁੰਦੀ ਆ ਉਹਦੇ ਨਾਲ ਵੀ ਅੱਗ ਲੱਗ ਜਾਂਦੀ ਹੈਗੀ ਆ। ਕੈਂਪ ਗਰਾਊਂਡ ਤੋਂ ਇਵੈਕੂਏਟ ਕਰ ਦਿੱਤੇ ਗਏ ਆ ਲੋਕ, ਤੇ ਉਹਨਾਂ ਨੇ ਇਹ ਦੱਸਿਆ ਆ, ਗਰੇਵਰ ਜੋ ਰਿਪਰੈਜ਼ੈਂਟੇਟਿਵ ਆ ਓਰੇਗਨ ਦੇ, ਡੇਸੀਆ ਗਰੇਵਰ, ਕਹਿੰਦੇ ਵੀ ਮੇਰੇ 22 ਸਾਲਾਂ ਦੇ ਐਕਸਪੀਰੀਅੰਸ ਦੇ ਵਿੱਚ ਮੈਂ ਇਸ ਏਰੀਏ 'ਚ ਰਹਿੰਦੀ ਆ, ਮੈਂ ਕਦੇ ਵੀ ਇੰਨੀ ਭਿਆਨਕ ਜਿਹੜੀ ਇੰਨੀ ਖਤਰਨਾਕ ਅੱਗ ਆ ਉਹ ਨਹੀਂ ਦੇਖੀ ਹੈਗੀ। ਕੈਲੀਫੋਰਨੀਆ ਸਟੇਟ ਦਾ ਜੇ ਦੇਖਦੇ ਜਾਈਏ, ਇਹ ਵਰਸਟ ਹਿਸਟੋਰਿਕ ਡਰਾਊਟ ਈਅਰ ਹੈਗਾ ਆ। ਪਿਛਲੇ ਕੁਝ ਸਾਲਾਂ ਤੋਂ ਕਾਫੀ ਸੋਕਾ ਕੈਲੀਫੋਰਨੀਆ ਚੱਲ ਰਿਹਾ, ਜਿਹਦੇ ਨਾਲ ਕੀ ਆ ਵੀ ਬਹੁਤ ਘਾਹ ਫੂਸ ਸੁੱਕਾ ਪਿਆ ਤੇ ਅੱਗ ਬਹੁਤ ਛੇਤੀ ਲੱਗ ਜਾਂਦੀ ਹੈਗੀ। ਕੁਦਰਤੀ ਆਫਤਾਂ ਦਾ ਦੌਰ ਹਰਜੋਤ ਸਿੰਘ ਜੀ ਵੱਡੇ ਪੱਧਰ ਦੇ ਉੱਤੇ ਇਸ ਟਾਈਮ ਚੱਲ ਰਿਹਾ ਹੈਗਾ ਆ। ਮਕੈਨੀ ਫਾਇਰ ਜਿਸ ਦੇ ਬਾਰੇ ਦੱਸਿਆ ਵੀ ਇਸ ਟਾਈਮ ਦੱਸਿਆ ਜਾ ਰਿਹਾ ਤਕਰੀਬਨ 55,000 ਏਕੜ ਤਾਈਂ ਰਾਤੋਂ ਰਾਤ ਫੈਲ ਚੁੱਕੀ ਆ। 2,000 ਜਿਹੜੇ ਉੱਥੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਕੱਲ ਪਰਸੋਂ ਇਵੈਕੂਏਟ ਕੀਤਾ ਗਿਆ ਸੀ। 400 ਤੋਂ ਵੱਧ ਘਰ ਤੇ ਹੋਰ ਬਿਲਡਿੰਗਸ ਜਿਹੜੀਆਂ ਆ ਉਹ ਖਤਰੇ ਦੇ ਵਿੱਚ ਦੱਸੀਆਂ ਜਾ ਰਹੀਆਂ ਆ। ਤਸਵੀਰਾਂ ਉੱਦਾਂ ਹੀ ਜਿੱਦਾਂ ਆਪਾਂ ਪਹਿਲੀਆਂ ਅੱਗਾਂ ਦੇ ਵਿੱਚ ਪਹਾੜਾਂ 'ਚ ਲੱਗੀ ਅੱਗ ਦੇਖਦੇ ਰਹੇ ਹਾਂ। ਸੋ ਅੱਗੇ ਹੁਣ ਦੇਖੋ ਅੱਗੇ ਇਸ ਦੇ ਵਿੱਚ ਬਣਦਾ ਕੀ ਹੈ। ਕਲੈਮਤ ਨੈਸ਼ਨਲ ਫੋਰੈਸਟ ਕਹਿੰਦੇ ਬਹੁਤ ਹੀ ਇੱਕ ਵਿਸ਼ਾਲ ਤੇ ਬਹੁਤ ਖੂਬਸੂਰਤ ਜੰਗਲ ਜਿਹੜਾ ਉਹ ਸੀਗਾ। ਸਟੀਪ ਤੇ ਰਗਡ ਟਰੇਨ ਆ, ਉਬੜ ਖਾਬੜ ਵੀ ਆ, ਉੱਚਾ ਨੀਵਾਂ ਵੀ ਆ, ਲੋ ਹਿਊਮਿਡਿਟੀ ਘੱਟ ਜਿਹੜੀ ਆ ਹੁਮਸ ਹੋਣ ਕਰਕੇ ਤੇ ਹਾਈ ਟੈਂਪਰੇਚਰਸ, ਇਸ ਦੇ ਨਾਲ ਜਿਹੜਾ ਫਾਇਰ ਡੇਂਜਰ ਆ ਉਹ ਲਗਾਤਾਰ ਵੱਧਦਾ ਗਿਆ ਹੈਗਾ ਆ। ਇਸ ਦੇ ਕਰਕੇ 2 ਮਿਲੀਅਨ ਲੋਕ ਰੈੱਡ ਫਲੈਗ ਵਾਰਨਿੰਗਸ ਦੇ ਅੰਡਰ ਅੱਜ ਦੱਸੇ ਜਾ ਰਹੇ ਹੈਗੇ ਆ। ਉੱਧਰ ਇੱਦਾਂ ਦੀ ਇੱਕ ਹੋਰ ਅੱਗ ਮੋਂਟੈਨਾ ਦੇ ਵਿੱਚ ਲੱਗੀ ਹੋਈ ਆ, ਐਲਮੋ ਜਿਹੜੀ ਉਹ ਫਾਇਰ ਹੈਗੀ ਆ। ਵੈਸਟਰਨ ਮੋਂਟੈਨਾ ਜਿੱਥੇ ਕਿ ਕਾਫੀ ਉੱਦਾਂ ਠੰਡ ਰਹਿੰਦੀ ਆ, ਉੱਥੇ ਵੀ ਤਾਪਮਾਨ ਕਾਫੀ ਜ਼ਿਆਦਾ ਵਧਿਆ, 96 ਡਿਗਰੀ ਤੱਕ ਤਾਪਮਾਨ ਬਣ ਚੁੱਕਾ ਆ। ਐਲਮੋ ਫਾਇਰ ਇਸ ਟਾਈਮ 11 ਸਕੁਏਅਰ ਮਾਈਲ ਦੇ ਵਿੱਚ ਫੈਲ ਚੁੱਕੀ ਹੈਗੀ ਆ। ਸੋ ਇਸ ਤੋਂ ਆਈਡਾਹੋ 'ਚ ਰਹਿਣ ਵਾਲੇ ਲੋਕ ਉਸ ਤੋਂ ਜਿਹੜੇ ਕਿ 200 ਮੀਲ ਦੂਰ ਆ, ਉਹਨਾਂ ਨੂੰ ਇਵੈਕੂਏਸ਼ਨ ਦੇ ਆਰਡਰ ਜਿਹੜੇ ਆ ਉਹ ਦੇਣੇ ਪਏ ਸੀਗੇ, ਕਿਉਂਕਿ ਉੱਥੇ ਇੱਕ ਲੱਗੀ ਇੱਕ ਮੂਸ ਫਾਇਰ ਜਿਹੜੀ ਆ ਸੈਲਮਨ ਚੈਲਸ ਨੈਸ਼ਨਲ ਫੋਰੈਸਟ ਦੇ ਵਿੱਚ, ਜਿਸ ਦੇ ਕਰਕੇ 67 ਸਕੁਏਅਰ ਮੀਲ ਇਲਾਕਾ ਜਿਹੜਾ ਆ ਉਹ ਸੜ ਕੇ ਸਵਾਹ ਹੋ ਗਿਆ ਆ। ਇਹ ਸੈਲਮਨ ਇਲਾਕਾ ਹੈਗਾ ਆ, ਉੱਥੇ
ਟਾਊਨ ਦੇ ਵਿੱਚ ਜਿਹੜੀ ਉਹ ਅੱਗ ਲੱਗੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀ ਇਹ ਮਕੀਨੀ ਫਾਇਰ ਆ ਉਸ ਦੇ ਕਰਕੇ ਗਵਰਨਰ ਗੈਵਿਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਆ ਬੀਤੇ ਜਿਹੜੇ ਸ਼ਨੀਚਰਵਾਰ ਆ ਉਸ ਨੂੰ ਡਿਕਲੇਅਰ ਕਰ ਦਿੱਤਾ ਸੀ। ਇਸ ਪ੍ਰੋਕਲੇਮੇਸ਼ਨ ਦੇ ਨਾਲ ਗਵਰਨਰ ਨੂੰ ਫਲੈਕਸੀਬਿਲਿਟੀ ਮਿਲ ਜਾਂਦੀ ਆ। ਐਮਰਜੈਂਸੀ ਰਿਸਪੌਂਸ ਤੇ ਰਿਕਵਰੀ ਐਫਰਟਸ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਰਿਸੋਰਸਿਸ ਆ ਉਹ ਇਸ ਪਾਸੇ ਵੱਲ ਨੂੰ ਜਿਹੜੀਆਂ ਉਹ ਡਾਇਵਰਟ ਕੀਤੀਆਂ ਜਾ ਸਕਦੀਆਂ, ਇੱਧਰ ਨੂੰ ਘੱਲੀਆਂ ਜਾ ਸਕਦੀਆਂ ਤੇ ਫੈਡਰਲ ਏਡ ਨੂੰ ਐਕਸੈਸ ਜਿਹੜੀ ਉਹ ਮਿਲ ਜਾਂਦੀ ਆ। ਜੀ ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਕੁਦਰਤੀ ਆਫਤਾਂ ਦੀ ਹੋਈ ਜੇ ਗੱਲ ਕਰਦੇ ਜਾਈਏ, ਕੰਟੱਕੀ ਦੇ ਵਿੱਚ ਜਿਹੜੀ ਆਪਾਂ ਫਲੱਡਿੰਗ ਪਿਛਲੇ ਵੀਕ ਗੱਲ ਕੀਤੀ ਸੀ, ਇਹਨਾਂ ਹੜ੍ਹਾਂ ਦੇ ਕਰਕੇ ਦੇਖੋ ਇੱਕ ਪਾਸੇ ਵਾਈਲਡ ਫਾਇਰਸ ਚੱਲ ਰਹੀਆਂ ਆ, ਇੱਕ ਪਾਸੇ ਨਾਲ ਦੇ ਨਾਲ ਜਿਹੜੇ ਗ੍ਰੇਟ ਪਲੇਨਸ ਹੈਗੇ ਉਹਨਾਂ ਦੇ ਵਿੱਚ ਫਲੱਡਿੰਗ ਹੜ੍ਹ ਜਿਹੜੇ ਉਹ ਆ ਰਹੇ ਆ। ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 30 ਜਿਹੜੀ ਆ ਉਹ ਹੋ ਚੁੱਕੀ ਆ, ਜਿੱਥੇ ਗਵਰਨਰ ਕਿਹਾ ਆ ਵੀ ਅਜੇ ਵੀ ਸੈਂਕੜੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੈਗਾ ਤੇ ਇਹ ਆંકੜਾ ਮਰਨ ਵਾਲਿਆਂ ਦਾ ਹੋਰ ਵੀ ਉੱਤੇ ਵੱਧ ਸਕਦਾ ਹੈਗਾ ਆ। ਸੋ ਗਵਰਨਰ ਨੇ ਕਿਹਾ ਵੀ ਅਸੀਂ ਇਸ ਦੇ ਉੱਤੇ ਪਕੜ ਜਿਹੜੀ ਆ ਬਣਾਉਣਾ ਚਾਹੁੰਦੇ ਹਾਂ, ਪਰ ਸਾਡੇ ਕੋਲ ਇਸ ਟਾਈਮ ਇਹਨਾਂ ਫਲੱਡਿੰਗ ਦੇ ਉੱਤੇ ਕੋਈ ਪਕੜ ਨਹੀਂ ਆ। ਉੱਥੇ ਵੀ ਕੈਂਟਕੀ ਦੇ ਵਿੱਚ 12,000 ਤੋਂ ਵੱਧ ਰਹਿਣ ਵਾਲੇ ਜਿਹੜੇ ਕਸਟਮਰਸ ਜਿਹੜੇ ਬਿਜਲੀ ਤੋਂ ਬਗੈਰ ਇਸ ਟਾਈਮ 12,000 ਤੋਂ ਵੱਧ ਜਿਹੜੇ ਪਰਿਵਾਰ ਆ ਉਹ ਬਿਜਲੀ ਤੋਂ ਬਗੈਰ ਨੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਸ਼ੈਲਟਰਸ ਉਹਨਾਂ ਨੇ ਜਿਹੜੇ ਉਹ ਬਣਾਏ ਹੈਗੇ ਆ ਜਿੱਥੇ 300 ਲੋਕ ਇਕੱਠੇ ਜਿਹੜੇ ਉਹ ਰਹਿ ਰਹੇ ਹੈਗੇ ਆ। ਉਧਰ ਸੇਂਟ ਲੂਈਸ ਵਾਲੇ ਇਲਾਕੇ ਦੇ ਵਿੱਚ ਕਹਿੰਦੇ ਜਿਹੜੇ ਹਜ਼ਾਰਾਂ ਸਾਲਾਂ 'ਚ ਇੱਕ ਅੱਧੀ ਵਾਰੀ ਹੜ੍ਹ ਆਉਂਦਾ ਸੀ, ਇੰਨਾ ਜਿਹੜਾ ਉਹ ਮੀਂਹ ਪੈਂਦਾ ਸੀ ਉਹ ਪਿਛਲੇ ਦੋ ਵੀਕਾਂ 'ਚ 2 ਵਾਰੀ 1000 ਸਾਲ ਬਾਅਦ ਜਿਹੜੇ ਪੈਣ ਵਾਲੇ ਮੀਂਹ ਹੁੰਦੇ ਸੀ ਉਹ 2 ਵੀਕਾਂ 'ਚ ਲਗਾਤਾਰ ਜਿਹੜੇ ਉਹ ਇੰਨੇ ਮੀਂਹ ਪੈ ਗਏ ਆ। ਕੋਈ ਵੀ ਸਿਟੀ ਕਹਿੰਦੇ ਆ ਵੀ ਇਸ ਚੀਜ਼ ਦੇ ਲਈ ਉਹਦੀ ਡਰੇਨੇਜ ਤੇ ਉਹ ਚੀਜ਼ ਤਿਆਰ ਨਹੀਂ ਹੁੰਦੀ। ਯੂਜੂਅਲੀ 50 ਈਅਰ ਜਾਂ 25 ਈਅਰ ਦੇ ਹਿਸਾਬ ਦੇ ਨਾਲ ਉਹ ਡਰੇਨੇਜ ਤਿਆਰ ਕਰਦੇ ਆ ਵੀ ਜਿਹੜੇ ਪਿਛਲੇ 25 ਜਾਂ 50 ਸਾਲਾਂ 'ਚ ਸਭ ਤੋਂ ਵੱਧ ਮੀਂਹ ਪਿਆ ਹੋਵੇ ਉਹਦੇ ਹਿਸਾਬ ਦੇ ਨਾਲ ਪਾਣੀ ਦੀ ਨਿਕਾਸੀ ਵਾਲਾ ਹੋਵੇ। ਪਰ ਹਜ਼ਾਰਾਂ ਸਾਲ ਦੇ ਰੈਕਡ ਦੇ ਹਿਸਾਬ ਦੇ ਨਾਲ ਉਹ ਕੋਈ ਵੀ ਸ਼ਹਿਰ ਜਿਹੜਾ ਉਹ ਤਿਆਰ ਨਹੀਂ ਹੁੰਦਾ। ਸੋ ਓਵਰਆਲ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ, ਇਹ ਜਿਹੜਾ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ, ਉਹ ਸਾਰੇ ਕਾਸੇ ਦੇ ਕਰਕੇ ਕੁਦਰਤੀ ਆਫਤਾਂ ਦਾ ਦੌਰ ਜ਼ਿਆਦਾ ਤੇਜ਼ ਹੋ ਚੁੱਕਾ ਹੈ। ਅੱਗੇ ਇੱਦਾਂ ਦੀਆਂ ਖਬਰਾਂ ਹੁੰਦੀਆਂ ਸੀ, ਇਹ ਨਹੀਂ ਆ ਵੀ ਕਦੀ ਨਹੀਂ ਇਹ ਚੀਜ਼ਾਂ ਹੋਈਆਂ, ਪਰ ਹੁਣ ਇੰਨੀਆਂ ਕੁ ਜ਼ਿਆਦਾ ਤੇ ਆਮ ਜਿਹੜੀਆਂ ਹੋਣ ਲੱਗ ਗਈਆਂ ਆ। ਇਹਦੇ ਨਾਲ ਮੁਲਕ ਦੇ ਇਨਫਰਾਸਟਰਕਚਰ ਦੇ ਉੱਤੇ ਕਾਫੀ ਭੈੜਾ ਪ੍ਰਭਾਵ ਜਿਹੜਾ ਉਹ ਪੈਂਦਾ ਆ, ਕਿਉਂਕਿ ਮੁਲਕ ਨੇ ਤਰੱਕੀ ਸਵਾਹ ਕਰਨੀ ਆ। ਜੇ ਲੋਕਾਂ ਨੂੰ ਘਰੋਂ ਬੇਘਰ ਹੋਇਆਂ ਨੂੰ ਉਹ ਚੀਜ਼ ਕਰਨ ਦੇ ਉੱਤੇ ਹੀ ਸਾਰੀ ਜਿਹੜਾ ਜ਼ੋਰ ਆ ਉਹ ਲੱਗਾ ਰਹਿਣਾ ਹੈਗਾ ਆ। ਸੋ ਇਹ ਇੱਕ ਕਾਫੀ ਵੱਡਾ ਚੁਣੌਤੀ ਇਸ ਟਾਈਮ ਸਾਰਿਆਂ ਦੇ ਮੂਹਰੇ ਹੈਗੀ ਆ। ਉਧਰ ਸੈਨੇਟ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਕਲਾਈਮੇਟ ਕ੍ਰਾਈਸਿਸ ਨੂੰ ਕਰਨ ਦੇ ਲਈ ਜੋ ਮੈਂਸ਼ਨ ਉਹਨਾਂ ਨੇ ਸਾਥ ਦੇਣ ਦੀ ਗੱਲ ਤਾਂ ਜਿਹੜੀ ਉਹ ਕੀਤੀ ਆ, ਉਸ ਬਿੱਲ ਨੂੰ ਪਾਸ ਕਰਨ ਦੇ ਲਈ ਹੱਕ ਜਿਹੜਾ ਉਹ ਆਪਣੀ ਹਾਮੀ ਭਰੀ ਆ, ਪਰ ਕੀ ਬਾਕੀ ਜਾਣੇ ਵੀ ਉਸ ਚੀਜ਼ ਦੇ ਲਈ ਕੰਮ ਕਰਨਗੇ, ਇਹ ਇੱਕ ਵੱਡੀ ਜਿਹੜੀ ਗੱਲ ਆ ਉਹ ਰਹੇਗੀ। ਜੀ ਜੇ ਮੌਸਮ ਦੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਥੰਡਰ ਸਟਾਰਮ ਬਹੁਤ ਆਉਣਗੇ ਤੇ ਟ੍ਰਿਪਲ ਡਿਜਿਟ ਟੈਂਪਰੇਚਰ ਆ ਰਿਹਾ ਹੈਗਾ ਸਦਰਨ ਕੈਲੀਫੋਰਨੀਆ 'ਚ। ਪਿੱਛੇ ਮੀਂਹ ਦੇ ਵੀ ਕਹਿੰਦੇ ਮੌਨਸੂਨ ਵੀ ਆ ਰਹੀ ਆ, ਫਲੱਡਿੰਗ ਵੀ ਹੋ ਸਕਦੀ ਆ। ਸੋ ਟੈਂਪਰੇਚਰ ਟੋਟਲੀ ਅਨਐਕਸਪੈਕਟਡ ਆ ਰਿਹਾ ਆ। ਸੋ ਥ੍ਰੈਟ ਲਾਸ ਐਂਜਲਸ ਤੇ ਵੈਂਚਰਾ ਕਾਉਂਟੀ ਦੇ ਮਾਊਂਟੇਨਸ ਤੇ ਸੈਂਟਾ ਕਲੈਰਿਟਾ ਐਂਟੀਲੋਪ ਵੈਲੀ ਦੇ ਵਿੱਚ ਹੈਗੀ ਥੰਡਰ ਸਟਾਰਮ ਦੀ ਤੇ ਹੈਵੀ ਰੇਨਸ ਦੀ। ਇਨਲੈਂਡ ਐਮਪਾਇਰ ਏਰੀਏ ਦੇ ਵਿੱਚ ਸੋ ਜੋ ਉਸ ਏਰੀਏ 'ਚ ਰਹਿੰਦੇ ਰਿਵਰਸਾਈਡ ਕਾਉਂਟੀ ਏਰੀਏ ਦੇ ਵਿੱਚ ਕਹਿੰਦੇ ਪਈ LA ਕਾਉਂਟੀ ਦੇ ਬੀਚਸ ਦੇ ਵਿੱਚ ਵੀ ਸਟਰੋਂਗ ਵੇਵਸ ਕਰਕੇ 3 ਤੋਂ 6 ਫੁੱਟ ਉੱਚਾ ਜਿਹੜਾ ਪਾਣੀ ਆ ਉਹ ਜਾ ਸਕਦਾ ਆ। ਸੋ ਮੌਸਮ ਕਾਫੀ ਏਰੀਏ ਦੇ ਵਿੱਚ ਖਰਾਬ ਆ।